वीडियो मेरी ਵਿੱਚ ਆ ਗਿਆ ਨਾ बलूचिस्तान था आड़ी में लंबे वाला नहीं यहाँ पे राजस्थानी है, असल राजस्थानी यही है। ਉਹਨੂੰ ਹਾਈ ਕਰਤਾ ਮੇਰਾ ਪੀਸ ਹੈ ਇਹਦਾ ਹਾਵੇ नहीं नहीं ਪੀਣੀ ਨਾ ਭਾਵੇਂ ਹਾਂ ਵੀਡੀਓ ਮੇਰੀ ਵਿੱਚ ਆ ਗਿਆ ਨਾ ਇਹ ਹੈ ਰੋਹੀ ਚੋਲਿਸਤਾਨ ਦੇ ਟਿੱਬਿਆਂ ਦੇ ਵਿੱਚ ਇੱਕ ਟੋਭਾ ਤੇ ਪਾਣੀ ਨਾਲ ਭਰਿਆ ਹੋਇਆ ਟੋਭਾ। ਇਹੀ ਰੋਹੀ ਚੋਲਿਸਤਾਨ ਆ ਜਿਹਦੇ ਵਿੱਚ ਕੁਝ ਦਿਨ ਪਹਿਲੇ ਤੱਕ ਪਾਣੀ ਲੱਭਦਾ ਹੀ ਨਹੀਂ ਸੀ। ਖੁਸ਼ਕ ਸਾਲੀ ਦੀ ਵਜ੍ਹਾ ਤੋਂ, ਬਾਰਿਸ਼ਾਂ ਨਾ ਹੋਣ ਦੀ ਵਜ੍ਹਾ ਤੋਂ ਸਬਜ਼ਾ ਮੁੱਕਿਆ ਹੋਇਆ ਸੀ, ਚਾਰਾ ਮੁੱਕਿਆ ਹੋਇਆ ਸੀ, ਪੱਠੇ ਮੁੱਕੇ ਹੋਏ ਸੀ। ਕਿਸੇ ਪਾਸੇ ਖਾਣ ਪੀਣ ਨੂੰ ਵੀ ਜਾਨਵਰਾਂ ਨੂੰ ਕੁਛ ਨਹੀਂ ਸੀ ਲੱਭਦਾ ਤੇ ਪਾਣੀ ਤੇ ਹੈ ਹੀ ਨਹੀਂ ਸੀ, ਜਿਹਦੀ ਵਜ੍ਹਾ ਤੋਂ ਬਹੁਤ ਸਾਰੇ ਜਾਨਵਰ ਮਰੇ। ਲੋਕ ਇਲਾਕਾ ਛੱਡ ਕੇ ਉੱਥੋਂ ਜਾਣ ਤੇ ਮਜਬੂਰ ਹੋਏ ਤੇ ਪੂਰੇ ਪੰਜਾਬ ਵਿੱਚੋਂ ਲੋਕਾਂ ਨੇ ਅਮਦਾਦ ਭੇਜੀ ਉੱਥੇ ਤੇ ਜਾ ਕੇ ਜਿਹੜੇ ਉੱਥੇ ਦੇ ਟਿੱਬੇ ਸੀਗੇ, ਜਿਹੜੇ ਉੱਥੇ ਦੇ ਟੋਭੇ ਸੀ, ਉਹਨਾਂ ਦੇ ਵਿੱਚ ਪਾਣੀ ਛੱਡਿਆ ਗਿਆ ਤਾਂ ਕਿ ਉੱਥੇ ਦਾ ਜਾਨਵਰ ਪਾਣੀ ਪੀ ਸਕੇ। ਪਰ ਹੁਣ ਬਾਰਿਸ਼ਾਂ ਹੋਈਆਂ ਤੇ ਇੰਨੀਆਂ ਹੋਈਆਂ ਕਿ ਹਰ ਪਾਸੇ पानी पानी हो गया। बस चलाना बारिश आई, यहाँ पर पानी था, पानी है, चलान बहुत है, माल छोड़ कर चले गए थे, उम्मीद है। मैं फिर पता की बना देनी पुट्ठी बना दे, मैं फिर पता की बना देनी पुट्ठी बना दे। पानी आया ते लोग अपना माल डंगर लैके वापस रोही चोलिस्तान पहुँच गए ते हर पासे जानवर, भेडां, बकरियां, माल, पशु, ऊँट हर पासे चरदे फिरदे दिसदे आ ते हर पासे रोही चोलिस्तान दे विच टिब्बियां दे विच हरियाली हरियाली हो गई। ये असीं जिन्ना सफ़र कीता टिब्बियां दे विच हर पासे सानू पानी दे भरे होए टोबे भी दिसे। टोबा उही आ जिन्हों असीं तलाब भी कहने आ ਤੇ ਰੋਹੀ ਦੇ ਵਿੱਚ ਇਹ ਬਣਾਏ ਜਾਂਦੇ ਆ। ਜ਼ਮੀਨ ਨੀਵੀਂ ਕਰ ਲਈ ਜਾਂਦੀ ਆ ਤੇ ਬਾਰਿਸ਼ਾਂ ਦਾ ਪਾਣੀ, ਮੀਂਹ ਦਾ ਪਾਣੀ ਉੱਥੇ ਇਕੱਠਾ ਹੋ ਜਾਂਦਾ ਤੇ ਉਹਨੂੰ ਟੋਭਾ ਕਿਹਾ ਜਾਂਦਾ। ਤੇ ਚੋਲਿਸਤਾਨ ਦੇ ਵਿੱਚ ਜਿਹੜਾ ਜ਼ਿੰਦਗੀ ਦਾ ਅਨਸਾਰ ਆ, ਹਯਾਤੀ ਦਾ ਅਨਸਾਰ ਆ, ਉਹ ਸਾਰੇ ਦਾ ਸਾਰਾ ਇਹਨਾਂ ਟੋਭਿਆਂ ਤੇ ਹੀ ਹੁੰਦਾ, ਕਿਉਂਕਿ ਇਹਨਾਂ ਟੋਭਿਆਂ ਤੋਂ ਹੀ ਪਾਣੀ ਪੀਣਾ ਹੁੰਦਾ ਲੋਕਾਂ ਨੇ ਆ ਕੇ ਤੇ ਆਪ ਵੀ ਪਾਣੀ ਪੀਣਾ ਹੁੰਦਾ ਤੇ ਆਪਣੇ ਜਾਨਵਰਾਂ ਨੂੰ ਵੀ ਪਿਲਾਉਣਾ ਹੁੰਦਾ। ਆਪਣੇ ਲਈ ਉਹ ਕੁੰਡ ਬਣਾ ਲੈਂਦੇ ਜਿੱਥੇ ਪਾਣੀ ਸਾਫ਼ ਜਮ੍ਹਾਂ ਹੋ ਜਾਂਦਾ। ਕਿਆ ਖੂਬਸੂਰਤ ਮੰਜ਼ਰ ਆ ਟਿੱਬਿਆਂ ਦਾ। ਜਦੋਂ ਅਸੀਂ ਰੋਹੀ ਚੋਲਿਸਤਾਨ ਦੇ ਵਿੱਚ ਗਏ ਤੇ ਹਰ ਪਾਸੇ ਹਰਿਆਲੀ ਦਿਸੀ ਆ। ਤੁਸੀਂ ਦੇਖੋ ਰੇਤਾ ਦੇ ਵਿੱਚ ਝਾੜੀਆਂ ਉੱਗੀਆਂ ਹੋਈਆਂ ਵਾ, ਕਰੀ ਉੱਗੀ ਹੋਈ ਆ। ਇਹ ਉਹੀ ਸਬਜ਼ਾ ਵਾ, ਇਹ ਉਹੀ ਝਾੜੀਆਂ ਵਾ ਜਿਹੜੀਆਂ ਜਾਨਵਰ ਖਾਂਦੇ ਆ। ਤੇ ਇਸ ਮੌਸਮ 'ਚ ਇੱਥੇ ਜਾਣ ਦਾ ਵੀ ਆਪਣਾ ਹੀ ਮਜ਼ਾ। ਅਗਰ ਜੇ ਟਿੱਬਿਆਂ ਦੇ ਵਿੱਚ ਗੱਡੀ ਚਲਾਉਣਾ ਬੜਾ ਔਖਾ ਕੰਮ ਆ, ਪਰ ਅਸੀਂ ਗਏ, ਜਾ ਕੇ ਦੇਖਿਆ ਕਿ ਦੇਖੀਏ ਹੁਣ ਕੀ ਮੰਜ਼ਰ ਆ। ਤੇ ਹਰ ਪਾਸੇ ਬੱਦਲਾਂ ਦੇ ਨਾਲ ਇੱਕ ਸੋਹਣਾ ਨਜ਼ਾਰਾ ਬਣਿਆ ਹੋਇਆ ਸੀ। ਉਹੀ ਰੋਹੀ ਚੋਲਿਸਤਾਨ, ਉਹੀ ਟਿੱਬੇ ਜਿਹੜੇ ਦਿਨ ਦੇ ਵੇਲੇ ਤਪ ਰਹੇ ਹੁੰਦੇ ਆ ਤੇ 52 ਡਿਗਰੀ ਤੱਕ ਦਰਜਾ ਹਰਾਰਤ ਪਹੁੰਚ ਜਾਂਦਾ ਵਾ। ਉੱਥੇ ਬਾਰਿਸ਼ਾਂ ਦੀ ਵਜ੍ਹਾ ਤੋਂ ਬੜਾ ਸੋਹਣਾ ਮਾਹੌਲ ਬਣਿਆ ਹੋਇਆ ਹਰ ਪਾਸੇ ਤੇ ਠੰਡਾ ਠੰਡਾ ਮੌਸਮ ਵੀ ਤੇ ਨਾਲ ਜਾਨਵਰ ਜਿਹੜੇ ਉਹ ਵੀ ਬਹੁਤ ਖੁਸ਼। ਰੋਹੀ ਚੋਲਿਸਤਾਨ ਆ ਜਿਹੜਾ 60 ਲੱਖ ਏਕੜ ਰਕਬੇ ਤੇ ਫੈਲਿਆ ਹੋਇਆ, ਯਾਨੀ ਕਿ ਪਾਕਿਸਤਾਨ ਦਾ ਵੱਡਾ ਸਹਿਰਾ, ਪੰਜਾਬ ਦਾ ਸਭ ਤੋਂ ਵੱਡਾ ਸਹਿਰਾ ਵਾ, ਜਿੱਥੇ ਆਬਾਦੀ ਵੀ ਬਹੁਤ ਜ਼ਿਆਦਾ ਵਾ। 3 ਲੱਖ ਆਬਾਦੀ ਇੱਥੇ ਇਨਸਾਨੀ ਮੌਜੂਦ ਆ ਡੀਪ ਰੋਹੀ ਦੇ ਵਿੱਚ। ਅੱਛਾ, ਤੇ ਬਾਕੀ ਜਿਹੜੇ ਜਾਨਵਰ ਆ ਉਹ ਵੀ ਕੋਈ 14 ਲੱਖ ਦੇ ਏੜ ਗੇੜ ਇੱਥੇ ਭੇਡਾਂ, ਬੱਕਰੀਆਂ, ਊਠ, ਮੱਝਾਂ, ਗਾਵਾਂ ਇੱਥੇ ਮੌਜੂਦ ਆ। ਤੇ ਇਹ ਪਾਕਿਸਤਾਨ ਦਾ ਵਾਹਿਦ ਸਹਿਰਾ ਵਾ ਜਿਹੜਾ ਹਰਾ ਵਾ। ਇਹਦੇ ਰੇਤ ਦੇ ਵਿੱਚ ਮਿੱਟੀ ਵੀ ਮਿਕਸ ਆ ਤੇ ਜਦੋਂ ਬਾਰਿਸ਼ਾਂ ਹੁੰਦੀਆਂ ਤੇ ਚੰਗੀਆਂ ਹੁੰਦੀਆਂ ਤੇ ਹਰ ਪਾਸੇ ਜਿਹੜੀ ਹਰਿਆਲੀ ਆ ਖਿੱਲਰ ਜਾਂਦੀ ਆ। ਜੜੀ ਬੂਟੀਆਂ ਨਾਲ ਝਾੜੀਆਂ, ਇਸ ਇੰਨਾ ਕੁ ਹੋ ਜਾਂਦਾ ਸੋਹਣਾ ਕਿ ਜਿਹੜੇ ਵੀ ਲੋਕ ਆਉਂਦੇ ਆ ਇੱਥੇ ਆਪਣੇ ਜਾਨਵਰ ਲੈ ਕੇ, ਜਿਹੜੇ ਇੱਥੇ ਦੇ ਰਹਿਣ ਵਾਲੇ ਆ, ਉਹ ਆਪਣੇ ਆਪ ਚਰਦੇ ਰਹਿੰਦੇ ਆ ਤੇ ਉਹਨਾਂ ਦਾ ਸਿਹਤ ਵੀ ਹੈ ਜਿਹੜੀ ਉਹ ਵੀ ਬੜੀ ਚੰਗੀ ਹੋ ਜਾਂਦੀ ਆ। ਤੇ ਇਹਦੇ ਵਿੱਚ ਫਿਰਨ ਦਾ ਵੀ ਫਿਰ ਆਪਣਾ ਹੀ ਮਜ਼ਾ ਵਾ। ਜਦੋਂ ਇਹਨੂੰ ਦੇਖੀਦਾ ਵਾ, ਜਾ ਕੇ ਇਹਦੀ ਸੈਰ ਕਰੀਦੀ ਆ, ਪਤਾ ਲੱਗਦਾ ਕਿ ਕਿਸੇ ਥਾਂ 'ਚ ਬੰਦਾ ਘੁੰਮਣ ਆਇਆ ਹੋਇਆ ਵਾ। ਚੋਲਿਸਤਾਨ ਦੇ ਵਿੱਚ ਬਹੁਤ ਸਾਰੀ ਅਕਸਾਮ ਦੇ ਜਿਹੜੇ ਜਾਨਵਰ ਆ ਉਹ ਵੀ ਪਾਏ ਜਾਂਦੇ ਆ। ਹਰਨਾਂ ਇੱਥੇ ਹੁੰਦੀਆਂ ਵਾ, ਇੱਥੇ ਤਿੱਤਰ ਹੁੰਦੇ ਆ, ਇੱਥੇ ਖਰਗੋਸ਼ ਹੁੰਦੇ ਆ, ਲੋਮੜੀਆਂ ਹੁੰਦੀਆਂ ਵਾ ਤੇ ਬਾਕੀ ਇਹਦੇ ਨਾਲ ਨਾਲ ਛੋਟੇ ਮੋਟੇ ਜਿਹੜੇ ਸਾਂਢੇ ਸੁੰਡੇ ਆ ਉਹ ਵੀ ਇੱਥੇ ਹੁੰਦੇ ਆ, ਕਿਰਲੇ ਵੀ ਹੁੰਦੇ ਆ। ਇੱਥੇ ਭੁੱਖੜ ਵੀ ਇੱਕ ਹੁੰਦਾ ਵਾ।
ਤਵੀਲ ਖੁਸ਼ਕ ਸਾਲੀ ਤੋਂ ਬਾਅਦ ਜਦੋਂ ਮੀਂਹ ਪੈ ਖੁੱਲ ਕੇ ਪੈ ਤੇ ਹਰ ਪਾਸੇ ਹਰਿਆਲੀ ਹੋ ਗਈ ਤੇ ਰੋਈ ਦੇ ਵਿੱਚ ਵੀ ਜਿਹੜੀ ਜ਼ਿੰਦਗੀ ਸੀ ਉਹ ਮੁੜ ਕੇ ਆ ਗਈ। ਜਿਹੜੇ ਲੋਕ ਇੱਥੋਂ ਚਲੇ ਗਏ ਸੀਗੇ, ਬਾਹਰ ਆ ਗਏ ਸੀ, ਆਬਾਦੀਆਂ ਲਾ ਗਏ ਸੀ, ਉਹ ਵੀ ਮੁੜ ਕੇ ਰੋਈ ਦੇ ਵਿੱਚ ਪਹੁੰਚ ਗਏ ਤੇ ਟਿੱਬਿਆਂ ਨੇ ਵੀ ਉਹ ਹਰਿਆਲੀ ਦੀ ਚਾਦਰ ਉੱਤੇ ਆਪਣੇ ਲਈ ਕਿ ਇੱਕ ਸੋਹਣਾ ਮੰਜ਼ਰ ਬਣ ਗਿਆ। ਤੇ ਜਿੱਧਰ ਵੀ ਅਸੀਂ ਗੱਡੀ ਭਜਾਉਂਦੇ ਗਏ ਆ, ਲੰਘੇ ਆ, ਹਰ ਪਾਸੇ ਸੋਹਣੇ ਸੋਹਣੇ ਜਾਨਵਰ ਫਿਰਦੇ ਦਿਸਦੇ ਆ। ਹਰਿਆਲੀ ਦੇ ਨਾਲ ਇੱਦਾਂ ਵਿਛਿਆ ਹੋਇਆ, ਸਬਜ਼ਾ ਵਿਛਿਆ ਹੋਇਆ, ਪਤਾ ਲੱਗਦਾ ਕਿ ਕੋਈ ਹਰਾ ਇਲਾਕਾ ਵਾ। ਆਮ ਤੌਰ ਤੇ ਜਿੱਦਾਂ ਇੱਥੇ ਖੁਸ਼ਕ ਸਾਲੀ ਦੇ ਦਿਨਾਂ 'ਚ ਇੱਥੇ ਕੋਈ ਪੱਤਾ ਵੀ ਨਹੀਂ ਸੀ ਲੱਭਦਾ, ਹੁਣ ਇੱਕ ਜਾ ਕੇ ਜਿਹੜਾ ਵੀ ਦੇਖਦਾ ਵਾ ਉਹਨੂੰ ਅੰਦਾਜ਼ਾ ਹੀ ਨਹੀਂ ਹੁੰਦਾ, ਉਹ ਮੰਨਦਾ ਹੀ ਨਹੀਂ ਕਿ ਇਹੀ ਏਰੀਆ ਜਿਹੜਾ ਵਾ ਕੁਛ ਅਰਸਾ ਪਹਿਲੇ ਤੱਕ ਇੱਥੇ ਇੰਨੀ ਖੁਸ਼ਕ ਸਾਲੀ ਸੀਗੀ ਕਿ ਇੱਥੇ ਲੋਕਾਂ ਨੂੰ ਕਿ ਜਾਨਵਰਾਂ ਨੂੰ ਵੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ। ਤੇ ਇਹ ਪਾਕਿਸਤਾਨ ਦਾ ਉਹ ਵੱਡਾ ਸਹਿਰਾ ਵਾ ਕਿ ਜਿਹਦੇ ਵਿੱਚ ਇਨਸਾਨੀ ਆਬਾਦੀ ਵੀ ਮੌਜੂਦ ਆ। ਉੱਦਾਂ ਤੇ ਥਰਪਾਰਕਰ ਦੇ ਵਿੱਚ ਵੀ, ਸਿੰਧ ਦੇ ਸਹਿਰਾ ਦੇ ਵਿੱਚ ਵੀ ਇਨਸਾਨੀ ਆਬਾਦੀ ਮੌਜੂਦ ਆ, ਪਰ ਇਹਦੇ ਵਿੱਚ ਪਾਣੀ ਤੋਂ ਬਗੈਰ, ਕਿਸੇ ਕਿਸਮ ਦੀਆਂ ਹੋਰ ਸਹੂਲਤਾਂ ਤੋਂ ਬਗੈਰ ਲੋਕੀ ਰਹਿੰਦੇ ਆ ਅੰਦਰ ਜਾ ਕੇ। ਔਰ ਰਹਿਣ ਦੀ ਇੱਕ ਵਜ੍ਹਾ ਵੀ ਹੈ ਨਾ ਕਿ ਉੱਥੇ ਉਹਨਾਂ ਨੂੰ ਇੰਨਾ ਚਾਰਾ ਲੱਭ ਜਾਂਦਾ, ਇੰਨਾ ਵਾਫਰ ਚਾਰਾ ਲੱਭ ਜਾਂਦਾ ਫ੍ਰੀ ਦੇ ਵਿੱਚ, ਔਰ ਕੁਦਰਤੀ ਸਾਰਾ ਕੁਝ ਕੁਦਰਤੀ ਹੁੰਦਾ ਵਾ। ਕੋਈ ਕਿਸੇ ਕਿਸਮ ਦਾ ਉਹਦੇ ਵਿੱਚ ਪੈਸਟੀਸਾਈਡ, ਖਾਦ, ਸਪਰੇ ਨਹੀਂ ਹੁੰਦੀ, ਸਾਰੇ ਦਾ ਸਾਰਾ ਆਰਗੈਨਿਕ ਹੁੰਦਾ ਵਾ। ਤੇ ਉਹਦੇ ਨਾਲ ਫਿਰ ਜਿਹੜੇ ਉਹਨਾਂ ਦੇ ਜਾਨਵਰ ਆ ਉਹ ਤਿਆਰ ਹੁੰਦੇ ਆ। ਤੇ ਜਿਹੜੇ ਜਾਨਵਰ ਆ ਉਹ ਜਿਹੜਾ ਚਾਰਾ ਇੰਨਾ ਸਿਹਤਮੰਦ ਖਾਣਗੇ, ਇੰਨਾ ਕੁਦਰਤੀ ਕਿਸਮ ਦਾ ਖਾਣਗੇ, ਤੇ ਜ਼ਾਹਿਰੀ ਗੱਲ ਆ ਉਹਨਾਂ ਦੀ ਸਿਹਤ ਵੀ ਉਵੇਂ ਦੀ ਹੋਏਗੀ। ਤੇ ਬਾਰਿਸ਼ਾਂ ਤੋਂ ਬਾਅਦ ਪਾਣੀ ਜਿਹੜਾ ਵਾ ਹਰ ਪਾਸੇ ਖੜਾ ਹੋ ਜਾਂਦਾ ਵਾ। ਅੱਛਾ, ਇੱਕ ਮਜ਼ੇ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਸੈਲਾਬ ਵੀ ਆ ਜਾਂਦਾ ਰੋਈ ਦੇ ਵਿੱਚ। ਕਿਸੇ ਟਾਈਮ ਤੁਹਾਨੂੰ ਸੈਲਾਬ ਵੀ ਦਿਖਾ ਲਾਂਗੇ, ਪਰ ਹਾਲੇ ਤੁਹਾਨੂੰ ਅਸੀਂ ਵੈਸੇ ਰੋਈ ਦਿਖਾ ਰਹੇ ਹਾਂ ਕਿ ਰੋਈ ਦੇ ਵਿੱਚ ਫਿਰਨ ਦਾ, ਘੁੰਮਣ ਦਾ ਤੇ ਆਪਣਾ ਹੀ ਇੱਕ ਮਜ਼ਾ ਵੀ ਹੈ ਆ। ਤੇ ਗਰਮੀਆਂ 'ਚ ਕੀ ਸਰਦੀਆਂ 'ਚ, ਦੋਵਾਂ ਮੌਸਮਾਂ ਦੇ ਵਿੱਚ। ਪਰ ਜਿਹੜੇ ਹਰਨ ਆ ਇੱਥੇ, ਚਨਕਾਰਾ ਹਰਨ ਆ ਜਿਹੜਾ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਇੱਥੇ ਹੁੰਦਾ ਵਾ। ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਕੁਦਰਤੀ ਮਾਹੌਲ ਦੇ ਵਿੱਚ ਇੱਥੇ ਹਜ਼ਾਰਾਂ ਦੇ ਹਿਸਾਬ ਤੇ ਹਰਨ ਪਾਇਆ ਜਾਂਦਾ ਵਾ, ਇੱਕ ਦੋ ਨਹੀਂ, ਹਜ਼ਾਰਾਂ ਦੇ ਹਿਸਾਬ ਤੇ। ਤੇ ਜਿਹੜੇ ਵਾਈਲਡ ਲਾਈਫ ਵਾਲੇ ਜ਼ਾਹਿਰ ਉਹਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰਦੇ ਆ। ਤੇ ਸਾਡੇ ਫਿਰ ਪਾਕਿਸਤਾਨੀ ਆ ਜਿਹੜੇ, ਔਰ ਖਾਸ ਕਰ ਅਸੀਂ ਮੁਸਲਮਾਨ ਆ ਜਿਹੜੇ, ਅਸੀਂ ਤੇ ਫਿਰ ਤੁਹਾਨੂੰ ਪਤਾ ਗੋਸ਼ਤਖੋਰ ਆ, ਅਸੀਂ ਤੇ ਖਾਣਾ ਹੀ ਹੁੰਦਾ ਨਾ, ਅਸੀਂ ਤੇ ਛੱਡਣਾ ਨਹੀਂ ਹੁੰਦਾ। ਬਹਰਹਾਲ ਫਿਰ ਵੀ ਕੋਈ ਨਾ ਕੋਈ ਜਾਨਵਰ ਇੱਥੇ ਬਚ ਹੀ ਜਾਂਦੇ ਆ।